ਪਤਾ ਲੱਗਾ ਹੈ ਕਿ ਤੁਸੀਂ ਇਸ ਪਿੰਡ ਦੇ ਵਿੱਚ ਕਿੰਨਾ ਸੱਪ ਖਾ ਲਿਆ। ਤੁਹਾਡੀ ਹੈਰ ਹੋਵੇ ਉਹ ਮੇਰੇ ਸੱਪ ਖਾਣ ਦੱਸਣ ਵਾਸਤੇ ਹੈ ਕਿ ਤੁਸੀਂ ਇਹ ਸੱਪ ਕਿਸ ਤਰ੍ਹਾਂ ਖਾਧਾ ਹੈ, ਤੁਸੀਂ ਉਹ ਖਾ ਕੇ ਤੇ ਬਚ ਕਿਸ ਤਰ੍ਹਾਂ ਗਏ। ਜ਼ਰਾ ਮੈਨੂੰ ਤੇ ਮੇਰੇ ਦੋਸਤਾਂ ਨੂੰ, ਮੇਰੇ ਵੀਵਰ ਨੂੰ, ਮੇਰੇ ਸਾਥੀ ਨੂੰ ਇਹ ਦੱਸੋ ਕਿ ਤੁਸੀਂ ਇਹ ਸੱਪ ਜਿਹੜਾ ਹੈ ਕਿਸ ਤਰ੍ਹਾਂ ਖਾਧਾ ਤੇ ਬਚ ਕਿਸ ਤਰ੍ਹਾਂ। ਆ ਤੇਰੀ ਜਿਹੜੀ ਚਾਚੀ ਹੈ ਨਾ ਮੇਰੇ ਘਰ ਵਾਲੀ, ਹਾਂਜੀ ਹਾਂਜੀ। ਓਏ ਉਹਨੂੰ ਮਰਿਆ ਕਈ 20 ਵਰੇ ਹੋ ਸੱਪ ਦਾ ਨਹੀਂ ਆ ਪੁੱਤਰ ਸੱਪ ਨੇ ਉਹਦਾ ਰਾਹ ਡੱਕਿਆ। ਉਹ ਕਹਿੰਦਾ ਤੂੰ ਕੌਣ ਓਏ ਮੇਰਾ ਰਾਹ ਡੱਕਿਆ ਨਾ ਤੇ ਤੂੰ ਜਾ ਉਹਦਾ ਬਦਲਾ ਲੈਂਦਾ ਪੁੱਤਰ। ਹਾਂ ਸਹੀ ਗੱਲ ਹੈ ਤੁਹਾਡੀ, ਬਿਲਕੁਲ ਸਹੀ ਗੱਲ ਹੈ। ਅੱਛਾ ਤੂੰ ਸੱਪ ਉਹ ਮੇਰੇ ਅੰਦਰ ਤੇ ਇੰਨੀ ਕਾਨਰ ਕੀ ਉਹ ਤਾਕਤ ਜਿਹਨੂੰ ਮੇਰੇ ਦੋਸਤੋ, ਮੈਂ ਤੁਹਾਡਾ ਆਪਣਾ ਦੋਸਤ ਆਪਣਾ ਹੋਸਟ ਰਜ਼ਾ ਸ਼ੁਰਲੀ ਤੇ ਮੈਂ ਅੱਜ ਇਸ ਵੇਲੇ ਪਹੁੰਚੇ ਹੋਇਆ ਹਾਫਜ਼ਾਬਾਦ ਦੇ ਇੱਕ ਸ਼ਹਿਰ ਬਣੀ ਕੇ ਤਾਰੜ ਦੇ ਕੋਲ ਹੀ ਇੱਕ ਪਿੰਡ ਹੈ ਤੇ ਉਸ ਪਿੰਡ ਦੇ ਵਿੱਚ ਇੱਕ ਉਮਰ ਰਸੀਦਾ ਬੰਦੇ ਨੇ ਸੱਪ ਖਾ ਲਿਆ। ਤੇ ਆਓ ਦੋਸਤੋ ਫਿਰ ਤੁਹਾਨੂੰ ਮਿਲਾਨੇ ਉਸ ਸ਼ਖਸ ਦੇ ਨਾਲ, ਸੱਪ ਖਾਣ ਤੋਂ ਬਾਅਦ ਉਹਦੇ ਨਾਲ ਕੀ ਹੋਇਆ ਹੈ, ਉਹ ਮਰਿਆ ਕਿਉਂ ਨਹੀਂ, ਜ਼ਿੰਦਾ ਕਿਵੇਂ ਬਚ ਗਿਆ। ਇਹ ਸਾਰੀ ਰੋਇਦਾਦ ਜਿਹੜੀ ਹੈ ਅਸੀਂ ਤੁਹਾਨੂੰ ਉਸ ਸ਼ਖਸ ਨਾਲ ਮਿਲਾਨੇ ਆ ਤੇ ਉਹਦੇ ਜ਼ੁਬਾਨੀ ਸੁਣਨੇ ਆ ਕਿ ਉਹਨੇ ਸੱਪ ਕਿਸ ਤਰ੍ਹਾਂ ਖਾਧਾ ਹੈ ਤੇ ਬਚ ਕਿਸ ਤਰ੍ਹਾਂ ਗਿਆ। ਜੀ ਵਾਲੇਕਮ ਸਲਾਮ ਹੈਰ ਕੌਣ ਹੈ ਤੂੰ ਪੁੱਤਰ। ਬਾਬਾ ਜੀ ਅਸੀਂ ਆਏ ਹਾਂ ਰਜ਼ਾ ਸ਼ੁਰਲੀ ਚੈਨਲ ਵੱਲੋਂ ਲਾਹੌਰੋਂ। ਸਾਨੂੰ ਪਤਾ ਲੱਗਾ ਹੈ ਕਿ ਤੁਸੀਂ ਇਸ ਪਿੰਡ ਦੇ ਵਿੱਚ ਕਿੰਨਾ ਸੱਪ ਖਾ ਲਿਆ। ਤੁਹਾਡੀ ਹੈਰ ਹੋਵੇ ਉਹ ਮੇਰੇ ਸੱਪ ਖਾਣ ਦੀ ਖਬਰ ਲਾਹੌਰ ਵੀ ਪਹੁੰਚ ਗਈ ਹੈ। ਹਾਂਜੀ ਲਾਹੌਰ ਪਹੁੰਚੇ ਤੇ ਅਸੀਂ ਪੂਰੀ ਟੀਮ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਏ ਹਾਂ। ਤੁਹਾਡੇ ਕੋਲ ਪੁੱਛਣ ਦੱਸਣ ਵਾਸਤੇ ਹੈ ਕਿ ਤੁਸੀਂ ਇਹ ਸੱਪ ਕਿਸ ਤਰ੍ਹਾਂ ਖਾਧਾ ਹੈ ਤੇ ਤੁਸੀਂ ਫਿਰ ਜ਼ਿੰਦਾ ਕਿਸ ਤਰ੍ਹਾਂ ਬਚ ਗਏ। ਵਾਹ ਪੁੱਤਰਾ ਤੇਰੇ ਸਾਹਮਣੇ ਬੈਠਾ ਵਾ, ਤੈਨੂੰ ਪਤਾ ਨਹੀਂ ਤਾਂ ਲੱਗਦਾ ਦਿੰਦਾ ਹੀ ਆ। ਸਾਹ ਲੈਂਦੇ ਤੈਨੂੰ ਸਮਝ ਨਹੀਂ ਆਉਂਦੀ, ਉਹ ਮੈਂ ਤੈਨੂੰ ਵੇਖਣ ਦੇ ਤੈਨੂੰ ਸਮਝ ਨਹੀਂ ਆਉਂਦੀ, ਫਿਰ ਪੁੱਛੀ ਜਾਂਦੇ ਆ ਕਿਵੇਂ ਜ਼ਿੰਦਾ ਹੋ। ਭਈ ਅੱਲਾਹ ਤਾਲਾ ਤੁਹਾਨੂੰ ਹਯਾਤੀ ਦੇਵੇ, ਅੱਲਾਹ ਤਾਲਾ ਤੁਹਾਨੂੰ ਲੰਬੀ ਜ਼ਿੰਦਗੀ ਦੇਵੇ। ਇਹੋ ਹੀ ਤੇ ਅਸੀਂ ਤੁਹਾਨੂੰ ਪੁੱਛਣ ਨਹੀਂ ਆਏ ਹਾਂ ਕਿ ਉਹ ਸੱਪ ਇੱਕ ਖਾ ਕਿਸ ਤਰ੍ਹਾਂ ਲਿਆ ਸੀਗਾ। ਸੱਪ ਨੂੰ ਬੜਾ ਜ਼ਹਿਰ ਚੜ ਜਾਂਦੀ ਹੈ ਤੇ ਤੁਸੀਂ ਉਹ ਖਾ ਕੇ ਤੇ ਬਚ ਕਿਸ ਤਰ੍ਹਾਂ ਗਏ। ਜ਼ਰਾ ਮੈਨੂੰ ਤੇ ਮੇਰੇ ਦੋਸਤਾਂ ਨੂੰ, ਮੇਰੇ ਵੀਵਰ ਨੂੰ, ਮੇਰੇ ਸਾਥੀ ਨੂੰ ਇਹ ਦੱਸੋ ਕਿ ਤੁਸੀਂ ਇਹ ਸੱਪ ਜਿਹੜਾ ਹੈ ਕਿਸ ਤਰ੍ਹਾਂ ਖਾਧਾ ਤੇ ਬਚ ਕਿਸ ਤਰ੍ਹਾਂ ਗਏ। ਅੱਛਾ ਤੇਰੇ ਕਹਿਣ ਦਾ ਮਤਲਬ ਹੈ ਕਿ ਤੂੰ ਪੁੱਛਣਾ ਚਾਹਨਾ ਹੈ ਕਿ ਮੈਂ ਕਿਵੇਂ ਸੱਪ ਖਾ ਲਿਆ। ਹਾਂਜੀ ਹਾਂਜੀ। ਓਏ ਪੁੱਤਰਾ ਆ ਤੇਰੀ ਜਿਹੜੀ ਚਾਚੀ ਹੈ ਨਾ ਮੇਰੇ ਘਰ ਵਾਲੀ, ਹਾਂਜੀ ਹਾਂਜੀ। ਓਏ ਉਹਨੂੰ ਮਰਿਆ ਕਈ 20 ਵਰੇ ਹੋ ਗਏ ਨੇ। ਅੱਛਾ ਤੇ ਮੈਂ ਉਦੋਂ ਦਾ ਗੋਸ਼ਤ ਨਹੀਂ ਖਾਦਾ। ਅੱਛਾ ਤੁਸੀਂ ਗੋਸ਼ਤ ਨਹੀਂ ਸੀ ਖਾਧਾ। ਆ ਤੁਹਾਡੀ ਚਾਚੀ ਵਾਵਾ ਭੁੰਨਣਾ ਲਾ ਕੇ ਦਿੰਦੀ ਸੀ ਤੇ ਮਜ਼ਾ ਆ ਜਾਂਦਾ ਸੀ ਖਾਣ ਦਾ। ਵਾਹ ਵਾਹ। ਉਹ ਤੇ ਕਰਮਾਂ ਵਾਲੀ ਰਹੀ ਅੱਲਾਹ ਉਹਨਾਂ ਨੂੰ ਤੇ ਮੈਂ ਗੋਸ਼ਤ ਹੀ ਨਹੀਂ ਉਦੋਂ ਦਾ ਖਾਦਾ। ਅੱਲਾਹ ਤਾਲਾ ਉਹਨਾਂ ਨੂੰ ਵੀ ਕਰੇ ਤੇਰੇ ਮਾਮਾ ਜੀ ਨੂੰ ਸਲਾਮ ਕਰੋ। ਇਹ ਵੀ ਦੋ ਜਿਹੜੇ ਨੇ ਇਹ ਸਾਥੀ ਹੁੰਦੇ ਨੇ ਵਿੱਚ ਇੱਕ ਵਿਛੜ ਜਾਏ ਤੇ ਵਾਕਈ ਜ਼ਿੰਦਗੀ ਔਰ ਮੁਸ਼ਕਲ ਹੋ ਜਾਂਦੀ ਹੈ। ਅੱਲਾਹ ਉਹਨਾਂ ਨੂੰ ਗਨੀ ਕੇ ਰਹਿਮਤ ਕਰੇ। ਕੋਈ ਮੇਰੇ ਕੋਲੋਂ ਪੁੱਛੇ ਓਏ ਸਾਥੀ ਦਾ ਕੀ ਪੈਦਾ ਹੁੰਦਾ ਹੈ ਜਦੋਂ ਹਲਦੀ ਭੁੰਨ ਕੇ ਦਿੰਦੀ ਸੀ। ਜੀ ਜੀ। ਉਹ ਬੜੇ ਮਜ਼ੇ ਦੇ ਨਾਲ ਮੈਂ ਮੋਟੀ ਕਰਕੇ ਖਾਣਾ। ਵਾਹ ਜੀ ਵਾਹ। ਅੱਛਾ 20 ਵਰੇ ਗੁਜ਼ਰ ਗਏ, ਪੁੱਤੀ ਜੀ ਦੀ ਯਾਦ ਆਈ। ਹਾਂ ਮੈਂ ਉਹ ਮੇਰਾ ਪੁੱਤਰ ਹੈ। ਅੱਛਾ ਜੀ। ਉਹ ਮੈਂ ਆਪਣੇ ਪੁੱਤਰ ਨੂੰ ਕਿਹਾ, ਮੈਂ ਕਿਹਾ ਪੁੱਤਰ ਅੱਜ ਮੇਰਾ ਗੋਸ਼ਤ ਖਾਣ ਤੇ ਦਿਲ ਪਿਆ ਕਰਦਾ ਹੈ। ਅੱਛਾ ਤੇ ਕਹਿੰਦਾ ਅੱਬਾ ਖਾ ਪੀ ਲਿਆ ਕਰ ਜਿੱਦਾਂ ਤੇ ਦਿਲ ਕਰੇ। ਠੀਕ ਹੈ। ਤੇ ਮੈਂ ਕਿਹਾ ਜਾ ਫਿਰ ਪੁੱਤਰ ਮੈਨੂੰ ਲਿਆ ਕੇ ਦੇ। ਅੱਛਾ ਗੋਸ਼ਤ ਸੱਪ ਦਾ। ਨਹੀਂ ਆ ਪੁੱਤਰ ਸੱਪ ਦਾ ਗੋਸ਼ਤ ਨਹੀਂ ਸੀ, ਮੈਂ ਰੁਕਿਆ। ਅੱਛਾ ਮੈਂ ਦਿਲ ਕੀਤਾ ਸੀ ਕੱਟਾ ਖਾਣ ਤੇ। ਅੱਛਾ ਕਿਤੇ ਤੁਹਾਡਾ ਪੁੱਤਰ ਜ਼ਾਲਮ ਤਾਂ ਨਹੀਂ ਸੀ, ਉਹਨੇ ਤਾਂ ਨਹੀਂ ਤੁਹਾਨੂੰ ਜ਼ਬਰਦਸਤੀ ਸੱਪ ਖਵਾ ਦਿੱਤਾ। ਨਹੀਂ ਇਹ ਮੇਰਾ ਪੁੱਤਰ ਬੜਾ ਚੰਗਾ ਪੁੱਤਰ ਹੈ। ਅੱਛਾ ਉਹ ਗੋਸ਼ਤ ਲੈਣ ਵਾਸਤੇ ਗਿਆ, ਫਿਰ ਕੀ ਹੋਇਆ। ਫੇਰ ਕੀ ਹੋ ਰਿਹਾ ਹੈ, ਉਹ ਗੋਸ਼ਤ ਲੈਣ ਗਿਆ ਹੈ। ਉਹ ਜੋਗੀ ਦਾ ਪੁੱਤਰ ਅੱਛਾ ਉਹਨੂੰ ਕਿਧਰੇ ਰਸਤੇ 'ਚ ਸੱਪ ਲੱਭ ਗਿਆ। ਅੱਛਾ ਮੇਰਾ ਪੁੱਤਰ ਡਰਦਾ ਡਰਦਾ ਨਹੀਂ। ਅੱਛਾ ਜੀ। ਹਾਂ ਸੱਪ ਨੇ ਉਹਦਾ ਰਾਹ ਡੱਕਿਆ। ਉਹ ਕਹਿੰਦਾ ਤੂੰ ਕੌਣ ਓਏ ਮੇਰਾ ਰਾਹ ਡੱਕਣ ਵਾਲਾ। ਠੀਕ ਹੈ। ਉਹਦੇ ਸੱਪ ਫੜ ਕੇ ਉਹਦੇ ਡੱਕਰੇ ਕਰ ਦਿੱਤੇ। ਅੱਛਾ ਜੀ। ਨਿੱਕੇ ਨਿੱਕੇ ਡੱਕਰੇ ਕੀਤੇ ਹਾਂ ਤੇ ਉਹਨੇ ਪਾ ਲਏ ਛਾਪਰ 'ਚ। ਅੱਛਾ ਉਹ ਮੇਰੇ ਪੁੱਤਰ ਨੇ ਸੋਚਿਆ ਕਿਧਰੇ ਇਹ ਜੋੜਾ ਹੀ ਨਾ ਹੋਵੇ, ਅੱਛਾ ਸੱਪਾਂ ਦਾ ਜੋੜਾ ਹੋਵੇ, ਇੱਕ ਵਿੱਚੋਂ ਮਰ ਜਾਏ ਨਾ ਹਾਂ। ਤੇ ਤੂੰ ਜਾ ਉਹਦਾ ਬਦਲਾ ਲੈਂਦਾ ਪੁੱਤਰ। ਹਾਂ ਸਹੀ ਗੱਲ ਹੈ ਤੁਹਾਡੀ, ਬਿਲਕੁਲ ਸਹੀ ਗੱਲ। ਅੱਛਾ ਤੂੰ ਸੱਪ ਤੁਸੀਂ ਖਾਧਾ ਕਿਸ ਤਰ੍ਹਾਂ। ਉਹ ਹੀ ਤੈਨੂੰ ਪਿਆ ਦੱਸਣਾ ਨਾ ਕਿ ਉਹਨੇ ਸੋਚਿਆ ਕਿਧਰੇ ਜੋੜਾ ਹੀ ਨਾ ਹੋਵੇ। ਅੱਛਾ। ਮੈਂ ਡੱਕਰੇ ਤੇ ਕਰ ਦਿੱਤੇ ਨੇ ਇਹਦੇ, ਹਾਂ। ਮੈਂ ਇਹਨੂੰ ਕਿਧਰੇ ਜਾ ਕੇ ਨੱਪ ਦਿਆਂਗਾ। ਅੱਛਾ ਯਾਨੀ ਕਿ ਮਿੱਟੀ ਦੇ ਵਿੱਚ ਪੂਰ ਦੇਣਾ।
ਆ ਮਿੱਟੀ ਚ ਦੱਬ ਦੇਗਾ ਪੂਰ ਦੇਗਾ ਪੁੱਤਰ ਅੱਛਾ ਉਹ ਬਸ ਘਰ ਆਇਆ ਤੇ ਅੱਛਾ, ਉਹ ਯਾਨੀ ਕਿ ਇੱਕ ਛਾਪਰ ਦੇ ਵਿੱਚ ਗੋਸ਼ਤ ਸੀਗਾ ਤੇ ਇੱਕ ਛਾਪਰ ਦੇ ਵਿੱਚ ਉਹਨੇ ਸੱਪ ਪਾਇਆ ਸੀ। ਆ ਮੇਰਾ ਪੁੱਤਰ ਤੂੰ ਸਹੀ ਸਮਝਿਆ ਅੱਛਾ ਤੇ ਉਹਨੇ ਮੈਨੂੰ ਕਿਹਾ ਹੈ ਬਾ ਆ ਮੈਂ ਗੋਸ਼ਤ ਰੱਖਿਆ ਹੀ ਨਾਲੇ ਉਹਨੇ ਮੈਨੂੰ ਸੱਪ ਵਾਲੋ ਵੀ ਦੱਸਿਆ ਅੱਛਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਪੁੱਤਰ ਤੂੰ ਇੱਥੇ ਰੱਖ ਦੇ ਅੱਛਾ ਉਹਦੇ ਉੱਥੇ ਰੱਖੇ ਨੇ ਫੇਰ ਉਤਰਾ ਮੁਸ਼ਕਿਲਾਂ ਦੇ ਨਾਲ ਮਸਾਲਾ ਜਿਹਾ ਬਣਾਇਆ ਹੈ ਅੱਛਾ ਤੇ ਪਤਾ ਨਹੀਂ ਕਿੱਥੋਂ ਮਾਓ ਕਰਦੀ ਬਿੱਲੀ ਆਈ ਅੱਛਾ ਉਹਨੇ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਅੱਛਾ ਤੇ ਉਹ ਜਿਹੜਾ ਗੋਸ਼ਤ ਵਾਲਾ ਛਾਪਰ ਸੀ ਨਾ ਹਾਂ ਉਹ ਕਿਧਰੇ ਬਿੱਲੀ ਲੈ ਗਈ ਫੇਰ ਉਹ ਮੇਰਾ ਧਿਆਨ ਨਹੀਂ ਪਿਆ ਹਾਂ ਤੇ ਮੈਂ ਬਸ ਉਹ ਗੋਸ਼ਤ ਸਮਝ ਕੇ ਉਹ ਚੁੱਕਿਆ ਅੱਛਾ ਮੈਂ ਉਹਦਾ ਲਾਇਆ ਪੋਤਾ ਅੱਛਾ ਉਹ ਆਸੇ ਪੁੱਤਰ ਪੋਤਾ ਲਾਉਣ ਤੋਂ ਬਾਅਦ ਆਏ ਓਏ ਉਹਦਾ ਗੋਸ਼ਤ ਬੜਾ ਹੀ ਮਜ਼ੇਦਾਰ ਸੀ ਆ ਪੁੱਤਰ ਉਹ ਮੇਰੇ ਅੰਦਰ ਤੇ ਇੰਨੀ ਐਨਰਜੀ ਉਹ ਤਾਕਤ ਜਿਹਨੂੰ ਕਹਿੰਦੇ ਹੋ ਤੁਸੀਂ ਅੱਛਾ ਉਹ ਤਾਕਤ ਇੰਨੀ ਖਾ ਗਈ ਹੈ ਕਿ ਮੈਨੂੰ ਲੱਗਦਾ ਹੈ ਮੇਰੀ ਕੁੜੀ ਨੂੰ 30 ਵਰਿਆਂ ਨਹੀਂ ਕੋਈ 100 ਵਰਾ ਹੋ ਗਿਆ ਹੈ ਅੱਛਾ ਤੇ ਮੇਰਾ ਦਿਲ ਪਿਆ ਕਰਦਾ ਮੈਂ ਹੁਣ ਕੋਈ ਨਵਾਂ ਵਿਆਹ ਖੜਕਾ ਦਿਆਂ ਕੀ ਕਹਿ ਰਹੇ ਹੋ ਬਾਬਾ ਉਹ ਜੀ? ਪੁੱਤਰ ਮੈਂ ਹਾਲੀ ਕਹਿ ਨਹੀਂ ਰਿਹਾ ਹਾਂ। ਮੈਂ ਤੇ ਕਿਧਰੇ ਗੱਲ ਵੀ ਚਲਾ ਲਈਏ ਰਿਸ਼ਤੇ ਤੇਰੀ ਦੀ। ਚਾਚੀ ਲੱਭ ਵੀ ਲਈ ਬਹੁਤ ਅੱਛੇ ਬਹੁਤ ਅੱਛੇ। ਵੈਸੇ ਜਿਸ ਤਰ੍ਹਾਂ ਤੁਸੀਂ ਇਹ ਜ਼ਿੰਦਾ ਸੱਪ ਖਾਧਾ ਹੈ ਫਿਰ ਤੁਹਾਨੂੰ ਤੇ ਇਖਲਾਕੜ ਮਰ ਜਾਣਾ ਚਾਹੀਦਾ ਸੀ। ਮਰ ਉਹ ਕੀ ਹੋ ਗਿਆ ਬੱਚਿਆ ਤੂੰ ਮੇਰੇ ਕੋਲ ਮੈਨੂੰ ਮਾਰਨ ਆਇਆ अब ਹੈ मेरा मतलब ये है बुजुर्गों कि तुसी मरे क्यों नहीं ਤੁਹਾਨੂੰ ਕੋਈ ਮਤਲਬ ਕਿ ਕਬਰਸਤਾਨ ਦੇ ਵਿੱਚ ਕਬਰ ਨਹੀਂ ਲੱਭੀ ਜਾਂ ਮੇਰਾ ਮਤਲਬ ਹੈ ਕਿ ਤੁਹਾਨੂੰ ਬੋਰਕਨ ਨਹੀਂ ਕੋਈ ਲੱਭਿਆ ਜਾਂ ਤੁਹਾਨੂੰ ਮਤਲਬ ਕਿ ਤੁਸੀਂ ਕਿਉਂ ਨਹੀਂ ਮਰੇ ਤੁਹਾਨੂੰ ਚਾਰ ਬੰਦੇ ਨਹੀਂ ਮਿਲੇ ਜਿਹੜੇ ਤੁਹਾਡਾ ਮੰਜਾ ਚੁੱਕ ਕੇ ਲੈ ਜਾਂਦੇ ਵਜ੍ਹਾ ਕਿ ਤੁਸੀਂ ਮਰੇ ਕਿਉਂ ਨਹੀਂ ਬਈ ਤੂੰ ਮੈਨੂੰ ਮਾਰੀ ਜਾਣ ਦੇ ਤੈਨੂੰ ਸ਼ਰਮ ਨਹੀਂ ਆਉਂਦੀ ਸ਼ਰਮ ਕਿਉਂ ਆਵੇ ਤੁਸੀਂ ਪੂਰਾ ਸੱਪ ਖਾਵੇ ਤੇ ਮੇਰੇ ਦੁਨੀਆ ਦੇ ਉੱਤੇ ਮੌਜੂਦ ਹੋ ਵੀ ਤੁਸੀਂ ਮਰੇ ਕਿਉਂ ਨਹੀਂ ਵੀ ਤੁਹਾਨੂੰ ਕੀ ਕਫਨ ਨਹੀਂ ਕਿਸੇ ਨੇ ਕਿਸ ਤਰ੍ਹਾਂ ਦਾ ਦਿੱਤਾ ਆ ਪੁੱਤਰ ਮੈਂ ਸਾਪੀ ਖਾਦਾ ਹੈ ਹਾਂ। ਮੈਂ ਨਿਓਲਾ ਨਹੀਂ ਖਾਦਾ ਭੁੰਨ ਕੇ